ਤਵੈਫ ਕੰਜਰੀ ਨਹੀਂ ਕਿ ਕੰਜਰ ਉਹ ਆ ਜਿਹੜਾ ਤਵੈਫ ਦੇ ਕੋਠੇ ਤੇ ਜਾਂਦਾ ਕਿਉਂਕਿ ਮਾਂ ਸਿਰ ਦੀ ਪੱਗ ਵਾ ਤੇ ਔਰਤ ਮੋਢੇ ਦਾ ਸਾਫਾ ਵਾ। ਸਹੀ ਵਾ। ਇਹ 50% ਔਰਤਾਂ ਬੰਦੇ ਦੀਆਂ ਬਾਤ ਚੱਲਣ ਦੀ ਵਜ੍ਹਾ ਤੋਂ ਉਜੜੀਆਂ ਕੁਝ ਮਰ ਕੇ ਫਿਰ ਜ਼ਹਿਰ ਕਬੂਲ ਕਰ ਖਾਮੰਦ ਨੂੰ ਔਰਤ ਨੂੰ ਖਸਮ ਬਦਲਣਾ ਬੜਾ ਆਪਣੇ ਆਪ ਨੂੰ ਦੂਏ ਖਾਮੰਦ ਅੱਗੇ ਪੇਸ਼ ਕਰਨਾ ਨੇਕ ਔਰਤ ਦੀ ਇਹ ਮੌਤ ਹੈ। ਜੀ ਭਰਾ ਦੀ ਕਮੀ ਪੂਰੀ ਹੋ ਸਕਦੀ, ਪੁੱਤਰ ਦੀ ਹੋ ਸਕਦੀ, ਪਿਓ ਦੀ ਹੋ ਸਕਦੀ, ਸਹੀ ਬੇਟੇ ਦੀ ਹੋ ਸਕਦੀ, ਸਹੀ ਲੇਕਿਨ ਖਾਮੰਦ ਦੀ ਖਾਮੰਦ ਦਾ ਉਹ ਰਿਸ਼ਤਾ ਕਿ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਤੋਲਦਾ। ਅਗਰ ਦੂਆ ਰਿਸ਼ਤੇ ਨੂੰ ਔਰਤ ਤੋਲਦੀ ਹੈ ਤੇ ਜਹਨਮੀ ਬਣਦੀ ਹੈ। ਉਹਦਾ ਦੁਨੀਆ ਦਾ ਕਿਰਦਾਰ ਵੀ ਗੁੱਲ ਹੁੰਦਾ ਲੇਕਿਨ ਉਹਦੀ ਪਰਸ ਗੁਜ਼ਰ ਰਹੀ ਤੇ 10-11 ਵਜੇ ਨਾ ਇੱਕ ਜ਼ਿਮੀਂਦਾਰ ਮੋਗੇ ਚੋਂ ਨਾ ਕੱਖ ਕੱਢ ਰਿਹਾ ਸੀ ਤੇ ਮੈਨੂੰ ਨਾ ਆਪਣੀ ਵਜ਼ੀਰ ਆਲਾ ਪੰਜਾਬ ਸਾਹਿਬ ਦਾ ਉਹ ਮਿਸਰਾ ਯਾਦ ਆ ਗਿਆ ਜਿਹਦੇ ਵਿੱਚ ਉਹਨੇ ਆਖਿਆ ਇਹ ਮਾਫੀਆ ਵਾ, ਕਿਸਾਨ ਮਾਫੀਆ। ਤੋਬਾ ਤੋਬਾ ਮੇਰੀ ਤੋਬਾ। ਦੇਖੋ ਆਪਣੇ ਪਿਆਰੇ ਬਜ਼ੁਰਗ ਤੇ ਸਾਡੇ ਪੰਜਾਬ ਦੀ ਬਹੁਤ ਆਲਾ ਸ਼ਖਸੀਅਤ ਬਲਕਿ ਮੈਂ ਤਾਂ ਬਾਬਾ ਪੰਜਾਬ ਆਖਾਂ ਜੀ ਤੇ ਬਾਬਾ ਪੰਜਾਬ ਰਾਣਾ ਨਸੀਰ ਸਾਹਿਬ ਕੋਲ ਅੱਛੇ ਮਰਦ ਦੀਆਂ ਅੱਛੇ ਖਾਮਿਨ ਦੀਆਂ ਨਿਸ਼ਾਨੀਆਂ ਵੀ ਦੱਸਣੀਆਂ ਚਾਹੀਦੀਆਂ। ਅੱਛੀ ਬਾਤ ਕਿ ਖਾਨਦਾਨੀ ਮਰਦ ਜਿਹੜਾ ਹੈ ਉਹਦੀ ਕੀ ਉਹਦੇ ਵਿੱਚ ਕੀ ਨਿਸ਼ਾਨੀਆਂ ਨੇ। ਅੱਛੀ ਬਾਤ। ਅਸਲੀ ਜੋਕਾ ਸਾਹਿਬ ਬੜਾ ਅੱਛਾ ਸਵਾਲ ਹੈ ਜਿਹਨੇ ਵੀ ਕੀਤਾ ਬੀਬੀਆਂ ਨੇ, ਤੁਹਾਡੀ ਮਿਹਰਬਾਨੀ। ਜੋਕਾ ਸਾਹਿਬ ਦੇਖੋ ਸਭ ਤੋਂ ਪਹਿਲਾਂ ਤੇ ਉਹ ਜਿਹੜੀਆਂ ਬੀਬੀਆਂ ਨੇ ਸਵਾਲ ਕੀਤਾ ਨਾ ਵੀ ਅੱਛੇ ਮਰਦ ਦੀ ਕੀ ਨਿਸ਼ਾਨੀ, ਜਿਹੜੀ ਅੱਛੀ ਧੀ ਆ ਨਾ ਜਿਹਦੀ ਮੈਂ ਤਾਰੀਫ ਕੀਤੀ ਹੈ ਖਾਨਦਾਨੀ, ਉਹ ਅੱਛੇ ਮਰਦ ਦੀ ਔਲਾਦ ਹੀ ਹੈ ਨਾ ਸਭ ਤੋਂ ਪਹਿਲਾਂ। ਜੀ ਜੀ। ਉਹਦਾ ਬਾਪ ਅੱਛਾ ਹੋਏਗਾ ਤਾਂ ਅੱਛੀ ਧੀ ਪੈਦਾ ਹੋਈ ਨਾ ਜੀ। ਸਹੀ ਹੈ। ਦੂਸਰੀ ਬਾਤ ਇਹ ਹੈ ਕਿ ਇਹ ਤੇ ਨਹੀਂ ਨਾ ਗੱਲ ਵੀ ਬੀਬੀ ਅੱਛੀ ਹੋਵੇ ਤੇ ਔਰਤ ਦਾ ਖਾਮਨ ਦਾ ਅੱਛਾ ਹੋਣਾ ਨਹੀਂ ਜੀ, ਖਾਮਨ ਵੀ ਬਰਾਬਰ ਦਾ ਸ਼ਰੀਕ ਹੈ। ਬਿਲਕੁਲ। ਇਹ ਪੁਰਾਣਾ ਵਕਤ ਸੀ ਜਦੋਂ ਲੋਕ ਕਹਿੰਦੇ ਹੁੰਦੇ ਜਹਾਲਤ ਸੀ ਵੀ ਔਰਤ ਕੀ ਹੈ ਤੇ ਪੈਰ ਦੀ ਜੁੱਤੀ ਹੈ। ਨਹੀਂ ਸਹੀ, ਮੈਂ ਅੱਗੇ ਵੀ ਅਰਜ਼ ਕਰ ਚੁੱਕਾ ਕਿ ਮਾਂ ਸਿਰ ਦੀ ਪੱਗ ਵਾ ਤੇ ਔਰਤ ਮੋਢੇ ਦਾ ਸਾਫਾ ਵਾ। ਸਹੀ ਵਾ। ਇਹਨਾਂ ਕੀ ਫਰਕ ਆ? ਸਹੀ ਵਾ। ਔਰਤ ਮਾਂ ਦੇ ਕਰੀਬ ਜਾਂਦੀ ਆ, ਮਾਂ ਦਾ ਰੁਤਬਾ ਜ਼ਰੂਰ ਆ ਲੇਕਿਨ ਔਰਤ ਨੂੰ ਸਤਾਉਣ ਵਾਲਾ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਪਰਵਾ ਨਹੀਂ ਬਖਸ਼ਿਆ। ਜੇ ਔਰਤ ਤੇ ਪਾਉਂਦੀ ਆ ਨਾ ਜੀ ਤੇ ਖਾਮਨ ਤੇ ਪਾਉਂਦੀ ਆ। ਦੇਖੋ ਗੱਲ ਤੇ ਬਹੁਤ ਅੱਛੀ ਹੈ, ਜਦੋਂ ਔਰਤ ਫੌਲ ਕਰਦੀ ਹੈ ਨਾ ਉਹਨੂੰ ਬੰਦਾ ਬਹੁਤ ਸਜ਼ਾ ਦਿੰਦਾ ਹੈ ਤੇ ਜਦੋਂ ਬੰਦਾ ਝੱਖ ਮਾਰਦਾ ਹੱਕ ਤੇ ਉਹਦਾ ਹੀ ਬਣਦਾ ਆਪਣੀ ਸਜ਼ਾ ਨੂੰ ਕਬੂਲ ਕਰੇ। ਸਹੀ ਬਾਤ। ਉਹ ਸਿਰ ਮਰਦ ਦਾ ਉਹਨੂੰ ਕੋਈ ਇਖਤਿਆਰ ਆ। ਬਿਲਕੁਲ। ਦੇਖੋ ਜੇ ਅਗਰ ਉਹ ਝੱਖ ਮਾਰਦਾ ਜਿਹਦੇ ਪਾਰੋਂ ਸਾਡੀਆਂ ਔਰਤਾਂ ਨੂੰ ਅਸੀਂ ਛੱਡ ਦਿੰਦੇ ਆ, ਤਲਾਕ ਦੇ ਦਿੰਦੇ ਆ ਵੀ ਇਹ ਮੇਰੀ ਇੱਜ਼ਤ ਦੀ ਸਾਂਝੀ ਨਹੀਂ ਤੇ 100 ਵਿੱਚੋਂ 70 ਬੰਦੇ ਵੀ ਤੇ ਗਲਤ ਨੇ, ਬਹੁਤੇ ਗਲਤ ਨੇ, 90 ਗਲਤ ਹੋਣਗੇ। ਹੁਣ ਤੱਕ ਮੁਕੱਦਰਾਂ ਵਾਲਾ ਜੋ 100 ਚ ਇੱਕ ਨੇਕ ਬੀਵੀ ਨੂੰ ਨੇਕ ਖਾਮਦ ਮਿਲ ਜੇ, ਜੇ ਬੀਵੀ ਨੇਕ ਆ ਤੇ ਖਾਮਦ ਵੀ ਮੁਕੱਦਰਾਂ ਵਾਲਾ ਨੇਕ ਮਿਲਦਾ। ਦੇਖੋ ਅਗਰ ਔਰਤ ਦਾ ਅੱਛਾ ਹੋਣਾ ਜ਼ਰੂਰੀ ਆ ਖਾਨਦਾਨੀ ਤੇ ਮਰਦ ਦਾ ਵੀ ਖਾਨਦਾਨੀ ਹੋਣਾ ਜ਼ਰੂਰੀ ਹੈ। ਸੋਨੇ ਦੀ ਕਦਰ ਹੀਰੇ ਦੀ ਕਦਰ ਤੇ ਸੁਨਹਿਰਾ ਹੀ ਕਰੇਗਾ ਨਾ। ਸਹੀ ਬਾਤ। ਦਨਾ ਕਹਿੰਦੇ ਨੇ ਕਿ ਨਾ ਕਰ ਮਾਨ ਰੁਪਈਏ ਦਾ ਤੇ ਨਾ ਬੰਨ ਵੱਡੇ ਪੱਗੇ, ਖੋਟਾ ਖਰਾ ਪਛਾਣ ਲੈਣਗੇ ਜਦੋਂ ਗਿਓ ਸਰਾਫ ਦੇ ਅੱਗੇ, ਉੱਥੇ ਪਰਖ ਹੋ ਜਾਣੀ। ਲੇਕਿਨ ਜੇ ਔਰਤ ਦਾ ਨੇਕ ਹੋਣਾ ਜ਼ਰੂਰੀ ਹੈ ਤੇ ਖਾਮਦ ਨੇਕ ਨਾ ਮਿਲੇ ਤੇ ਔਰਤ ਦੀ ਵੀ ਉਮਰ ਗਲ ਜਾਂਦੀ। ਸਹੀ ਬਾਤ। ਠੀਕ ਹੈ ਨਾ ਜੀ। ਔਰਤ ਦਾ ਖਾਮਦ ਦਾ ਵੀ ਹੱਕ ਬਣਦਾ। ਕਈ ਨੇਕ ਔਰਤਾਂ ਖਾਮਦਾਂ ਦੇ ਪਾਰ ਉਜੜੀਆਂ। 50% ਔਰਤਾਂ ਬੰਦੇ ਦੀਆਂ ਬਾਤ ਚੱਲਣ ਦੀ ਵਜ੍ਹਾ ਤੋਂ ਉਜੜੀਆਂ, ਕੁਝ ਮਰ ਕੇ ਫਿਰ ਜ਼ਹਿਰ ਕਬੂਲ ਕਰ ਲੈਂਦੀਆਂ। ਲੇਕਿਨ ਜੋਕਾ ਸਾਹਿਬ ਇੱਕ ਅਰਜ਼ ਕਰਾਂ, ਇੱਕ ਮੈਂ ਦੁਆ ਕਰਾਂਗਾ, ਗੱਲਾਂ ਤੇ ਸਹਿ ਲੋਕ ਕਰਦੇ ਆ, ਨੇਕ ਖਾਵੋ ਔਰਤ ਦਾ ਖਾਮਦ ਨਾ ਮਰ। ਸਭ ਤੋਂ ਵੱਡਾ ਇਮਤਿਹਾਨ ਨੇਕ ਖਾਵ ਔਰਤ ਦਾ ਖਾਮਦ ਮਰ ਜਾਣਾ ਹੈ ਕਿਉਂਕਿ ਨੇਕ ਖਾਮਦ ਨੂੰ ਔਰਤ ਨੂੰ ਖਸਮ ਬਦਲਣਾ ਬੜਾ ਆਪਣੇ ਆਪ ਨੂੰ ਦੂਏ ਖਾਮਦ ਅੱਗੇ ਪੇਸ਼ ਕਰਨਾ ਨੇਕ ਔਰਤ ਦੀ ਇਹ ਮੌਤ ਹੈ। ਇਹ ਮੌਤ ਤੋਂ ਬਦਤਰ ਸਫਰ ਹੈ। ਔਰਤ ਖਾਮਦ ਬਰਦਾਸ਼ਤ ਕਰ ਲੈਂਦਾ, ਇਹਦੇ ਵਿੱਚ ਆਣ ਕੇ ਜਿਹੜਾ ਨਾ ਐਡਵਾਂਟੇਜ ਔਰਤ ਨੂੰ ਬਹੁਤਾ ਜਾਂਦਾ ਕਿ ਔਰਤ ਇਹਦੇ ਵਿੱਚ ਬਹੁਤੀ ਸਲਾਹੀਅਤ ਪਾਈ ਜਾਂਦੀ। ਔਰਤ ਨੂੰ ਦੂਆ ਖਾਮਦ ਬਹੁਤ ਮੁਸ਼ਕਲ ਮੌਤ ਨਾਲ ਪਸੰਦ ਹੈ ਮਰ ਕੇ, ਤੇ ਜਿਹੜਾ ਖਾਮਦ ਆ ਨਾ ਉਹਦੀ ਨੇਕ ਔਰਤ ਮਰ ਜਾਵੇ ਨਾ ਉਹ ਦੂਈ ਸੌਦੀ ਕਰ ਲੈਂਦਾ। ਉਹ ਦੂਈ ਔਰਤ ਨੂੰ ਜਲਦੀ ਐਕਸੈਪਟ ਕਰ ਲੈਂਦਾ, ਬਹੁਤ ਜਲਦੀ, ਕਿ ਸਵਾ ਮਹੀਨਾ ਨਹੀਂ ਹੋਣ ਦਿੰਦਾ। ਸਵਾ ਮਹੀਨਾ ਨਹੀਂ, ਔਰਤ ਤੇ 6 ਮਹੀਨੇ ਇੱਜ਼ਤ ਕਰਦੀ ਨਾ, ਖਾਮਦ ਨਹੀਂ ਇੱਜ਼ਤ ਕਰਦਾ। ਖਾਮਦ ਤੇ ਸਵਾ ਮਹੀਨਾ ਨਹੀਂ ਕਰਦਾ। ਇਹ ਸਾਡੇ ਮਰਦਾਂ 'ਚ ਬਹੁਤ ਵੱਡੀ ਕਮਜ਼ੋਰੀ ਹੈ। ਇਹ ਮੈਂ ਆਪਣੇ ਭਰਾਵਾਂ ਪੁੱਤਰਾਂ ਅੱਗੇ ਅਰਜ਼ ਕਰਾਂਗਾ ਕਿ ਜੇ ਤੁਸੀਂ ਔਰਤ ਤੇ ਐਲੀਗੇਸ਼ਨ ਲਾਉਂਦੇ ਅੱਛਾ ਹੋਣਾ ਜ਼ਰੂਰੀ ਹੈ ਤੇ ਤੁਹਾਡਾ ਵੀ ਅੱਛਾ ਹੋਣਾ ਜ਼ਰੂਰੀ ਹੈ। ਅਗਰ ਔਰਤ ਬੰਦਾ ਗਲਤ ਕੰਮ ਤੋਂ ਨਹੀਂ ਹਟਦਾ ਫਿਰ ਕਈ ਔਰਤਾਂ ਫੈਸਲਾ ਕਰਦੀਆਂ ਵੀ ਚੱਲ ਇਹ ਮੇਰੇ ਆਖੇ ਨਹੀਂ ਹਟਦਾ ਮੈਂ ਵੀ ਗਲਤ ਫੈਸਲਾ ਕਰਨਾ। ਠੀਕ ਹੈ ਨਾ, ਫਿਰ ਹੁਣ ਫੇਕ ਤੇ ਪਹੁੰਚਦਾ, ਫਿਰ ਤਕਲੀਫ ਪਹੁੰਚਦੀ ਨਾ। ਲੇਕਿਨ ਉਹਦਾ ਵੀ ਹੱਕ ਬਣਦਾ ਕਿ ਇਸ ਗੱਲ ਤੋਂ ਪਹਿਲਾਂ ਕਿ ਮੇਰੀ ਕੋਈ ਗਲਤ ਹਵਾ ਗਲਤ ਕਿਰਦਾਰ ਮੇਰੇ ਘਰ ਜਾਵੇ ਤੇ ਮੈਂ ਆਪਣੇ ਕਿਰਦਾਰ ਨੂੰ ਠੀਕ ਕਰ ਲਵਾਂ। ਸ਼ਾਦੀ ਤੋਂ ਬਾਅਦ ਬੰਦੇ ਦਾ ਹੱਕ ਬਣਦਾ ਕਿ ਆਦਮੀ ਇਨਸਾਨ ਦਾ ਪੁੱਤਰ ਬਣੇ। ਦੂਸਰੀ ਬਾਤ ਇਹ ਵੀ ਬਾਰ-ਬਾਰ ਮੈਂ ਇੱਕ ਗੱਲ ਕਹਾਂਗਾ, ਬਹੁਤ ਮੇਰੀ ਦਿਲੀ ਦੁਆ ਹੈ ਅੱਲਾਹ ਪਾਕ ਕਿਸੇ ਇੱਜ਼ਤਦਾਰ ਔਰਤ ਦਾ ਖਾਮਦ ਨਾ ਮਾਰੇ। ਦੇਖੋ ਜੀ ਭਰਾ ਦੀ ਕਮੀ ਪੂਰੀ ਹੋ ਸਕਦੀ, ਪੁੱਤਰ ਦੀ ਹੋ ਸਕਦੀ, ਪਿਓ ਦੀ ਹੋ ਸਕਦੀ, ਬੇਟੇ ਦੀ ਹੋ ਸਕਦੀ, ਲੇਕਿਨ ਖਾਮਦ ਦੀ ਖਾਮਦ ਦਾ ਉਹ ਰਿਸ਼ਤਾ ਕਿ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਤੋਲਦਾ। ਅਗਰ ਦੂਆ ਰਿਸ਼ਤੇ ਨੂੰ ਔਰਤ ਤੋਲਦੀ ਹੈ ਤੇ ਜਹਨਮੀ ਬਣਦੀ ਹੈ
ਉਹਦਾ ਦੁਨੀਆ ਦਾ ਕਿਰਦਾਰ ਵੀ ਗੁੱਲ ਹੁੰਦਾ ਹੈ। ਲੇਕਿਨ ਉਹਦੇ ਵਿੱਚ ਔਰਤ ਤੇ ਖਾਵੰਦ ਬਿਲਕੁਲ ਬਰਾਬਰ ਹੈ। ਅਗਰ ਔਰਤ ਨੂੰ ਹੁਕਮ ਹੈ ਨਾ ਵੀ ਜਾਇਜ਼ ਚੰਗਾ ਫੈਸਲਾ ਕਰੇ ਤੇ ਉਹਨੂੰ ਵੀ ਅੱਛਾ ਫੈਸਲਾ ਕਰਨ ਦਾ ਹੱਕ ਹੈ ਕਿ ਉਹ ਖਾਵੰਦ ਨੂੰ ਪਾਉਂਦੀ ਨਾ ਰੋਕੇ ਤੇ ਖਾਵੰਦ ਦਾ ਵੀ ਹੱਕ ਬਣਦਾ ਰੋਕੇ। ਅਗਰ ਖਾਵੰਦ ਨਹੀਂ ਰੋਕਦਾ ਸਜ਼ਾ ਦੇ ਫਿਰ 20 ਬੀਬੀਆਂ ਫੈਸਲਾ ਕਰਦੀਆਂ ਠੀਕ ਹੈ ਤੂੰ ਮੇਰੀ ਨਹੀਂ ਮੰਨਦਾ ਤੇ ਮੈਂ ਆਪਣਾ ਰਸਤਾ ਇਖਤਿਆਰ ਹੋਰ ਕਰ ਲੈਣੀ। ਲੇਕਿਨ ਬੀਬੀਆਂ ਤਾਂ ਇਹ ਕਹਿ ਦਿੰਦੇ ਵੀ ਤੂੰ ਆਪਣੀ ਖਾਨਦਾਨੀ ਨੂੰ ਪੇਸ਼ ਕਰ, ਤੂੰ ਇਹਨੂੰ ਨਾ ਛੱਡ। लेकिन देखो ना जी कुरान कह रहा है वैसे नेक बीवियों के लिए नेक खामद, पाक खामदों के लिए पाक बीवी। सही। अच्छे खामद ਨੂੰ अच्छी बीवी मिलती है हैं। ये तो कुरान ਦਾ फैसला ना, खामद पाक ਨੂੰ पाक ही मिलनी है। लेकिन औरत वास्ते बहुत बड़ा इम्तिहान है अगर ਉਹਦਾ खामद मर जाए। रजूका साहब तौबा मेरी तौबा, अल्लाह ताला करोड़ां ते अरबां वारी तौबा, मेरी दिली दुआ है कि मेरे दुश्मन ਦੀ भी ਧੀ ਨਾ ਹੋ ਜਾਏ। सही। रजूका साहब ਜਦੋਂ ਉਹਨੇ ਦੂਸਰੇ ਖਾਮਦ ਨਾਲ ਸ਼ਾਦੀ ਕਰਨੀ ਨਾ 100 ਚੋਂ ਜਿਹੜੀਆਂ ਇੱਕ ਬੀਬੀ ਹੁਣ ਤੇ 1000 ਚੋਂ ਬੀਬੀ ਬਖਤਾਂ ਵਾਲੀ ਆ ਜਿਹੜੀ ਖਾਵੰਦ ਦਾ ਸਦਮਾ ਬਰਦਾਸ਼ਤ ਕਰਕੇ ਆਪਣੀ ਉਮਰ ਗੁਜ਼ਾਰ ਲੈਂਦੀ, ਰੰਡਾਪਾ ਗੁਜ਼ਾਰ ਲੈਂਦੀ, ਦੁਆ ਖਾਵੰਦ ਕਬੂਲ ਨਹੀਂ ਕਰਦੀ। ਇਸ ਲਈ ਨਹੀਂ ਕਰਦੀ ਕਿ ਉਹਦੇ ਖਾਨਦਾਨ ਨੂੰ ਦਾਗ ਲੱਗਦਾ, ਉਹਦੀ ਇੱਜ਼ਤ ਨੂੰ ਦਾਗ ਲੱਗ, ਆਪਣੀ ਇੱਜ਼ਤ ਨੂੰ ਕਿਸੇ ਅੱਗੇ ਪੇਸ਼ ਕਰ ਦੇਣਾ ਰਜੂਕਾ ਸਭ ਕਿਤੇ ਛੋਟਾ ਕੰਮ। ਬਹੁਤ ਕਮ ਤਰਫ ਉਹ ਆਦਮੀ ਹੈ ਜਿਹੜਾ ਔਰਤ ਨਾਲ ਉਹਦੀ ਇੱਜ਼ਤ ਨਾਲ ਖਿਲਵਾੜ ਕਰਕੇ ਆਪਣੀ ਬੀਵੀ ਨਾਲ ਹਰ ਕੰਮ ਕਰਕੇ ਅਗਰ ਉਹਨਾਂ ਜ਼ਿਆਦਤੀ ਕਰਦਾ ਤੇ ਉਹ ਆਦਮੀ ਵੀ ਬਦਤਰੀਨ ਬਗੈਰਤ ਆਦਮੀ, ਉਹ ਬੰਦਾ ਵੀ ਵਾਜਿਬੁਲ ਕਤਲ ਹੈ। ਸਹੀ ਬਾਤ। ਬਿਲਕੁਲ ਉਹ ਬੰਦਾ ਬਿਲਕੁਲ ਮਾਫੀ ਦਾ ਹੱਕਦਾਰ ਨਹੀਂ ਕਿ ਜਿਹੜਾ ਔਰਤ ਨਾਲ ਹਰ ਤਰ੍ਹਾਂ ਦਾ ਇੱਜ਼ਤ ਦਾ ਸੌਦਾ ਕਰਕੇ ਫਿਰ ਉਹਦੇ ਨਾਲ ਜ਼ਿਆਦਤੀ ਕਰਦਾ ਜਾਂ ਉਹਨੂੰ ਛੱਡਦਾ ਜਾਂ ਉਹਨੂੰ ਗਲਤ ਗਾਈਡ ਕਰਦਾ, ਉਹਦਾ ਹਕੂਕ ਬਾਦਲ ਪੂਰਾ ਨਹੀਂ ਕਰਦਾ, ਉਹ ਖਾਵੰਦ ਵੀ ਵਾਜਿਬੁਲ ਕਤਲ। ਬਿਲਕੁਲ ਅਗਰ ਇਹ ਕਾਨੂੰਨ ਸਾਡੇ ਕੋਲ ਬਣ ਦੇਖੋ ਨਾ ਜੀ, ਬਾਹਰ ਇੱਕ ਗੱਲ ਇਹ ਵੀ ਪਾਉਂਦੀ ਨਹੀਂ ਗੀ। ਅਗਰ ਤੁਸੀਂ ਬੁਰਾਈ ਕਰਨੀ ਹੈ ਖਾਵੰਦ ਤੇ ਮੀਆਂ ਵੀ ਰਾਜ਼ੀ ਹੈ ਤੇ ਕੋਈ ਪਾਉਂਦੀ ਨਹੀਂ, ਇਵੇਂ ਗੱਲ ਹੈ ਨਾ। ਤੇ ਸਾਡੇ ਪਾਕਿਸਤਾਨ ਦੇ ਵਿੱਚ ਤੇ ਰਜੂਕਾ ਸਾਹਿਬ ਅਸਲੀ ਬਾਤ ਦੱਸਾਂ ਕੀ ਤੂੰ ਪੁੱਤਰ ਆ, ਮਾਂ ਰਮਜ਼ਾਨ ਦਾ ਮਹੀਨਾ ਦੁਆ ਕਰ ਸਾਡੇ ਪਾਕਿਸਤਾਨ ਦੇ ਖਿੱਤੇ ਦੀ ਅੱਲਾ ਖੈਰ ਕਰ। ਸਾਡਾ ਪਾਕਿਸਤਾਨ ਦੇ ਖਿੱਤਾ ਕੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਨਾ ਆਲ ਔਲਾਦ ਦਾ ਸਦਕਾ ਬਚੀ ਜਾ ਰਹੇ ਕਿ ਉਹਨਾਂ ਦੀਆਂ ਮਸ਼ਵਰਾਤ ਨਾਲ ਇਹ ਬਣਾਉਣ 'ਚ ਮੇਰੇ ਕਾਲੀ ਕਮਲੇ ਵਾਲੀ ਦੀ ਦੁਆ ਹੈ। ਕਿਉਂਕਿ ਸਰਕਾਰ ਨੇ ਫਰਮਾਇਆ ਮੈਨੂੰ ਜਦੋਂ ਠੰਡੀ ਹਵਾ ਆਉਂਦੀ ਨਾ ਬੜੇ ਸਗੀਰ ਅੱਲਾ ਆਉਂਦੀ, ਇਹ ਉਹਦਾ ਸਦਕਾ ਖਿੱਤਾ ਬਚਿਆ ਹੈ। ਸਾਡੇ ਹਕੂਮਤ ਦੇ ਕੋਈ ਹਾਲਾਤ ਬਿਲਕੁਲ ਕਿਨਾਰੇ ਤੇ, ਮੌਤ ਦੇ ਕਿਨਾਰੇ ਤੇ ਸਾਡਾ ਮੁਲਕ ਖੜਾ ਹੈ। ਧੀ ਦੀ ਇੱਜ਼ਤ ਮਹਫੂਜ਼ ਨਹੀਂ, ਜਵਾਨ ਦੀ ਜਵਾਨੀ ਮਹਫੂਜ਼ ਨਹੀਂ, ਸ਼ਰੀਫ ਆਦਮੀ ਦਾ ਰਿਜ਼ਕ ਮਹਫੂਜ਼ ਨਹੀਂ, 6 ਸਾਲ ਦੀ 5 ਸਾਲ ਦੀ ਬੱਚੀ ਮਹਫੂਜ਼ ਨਹੀਂ। ਪਾਕਿਸਤਾਨ ਦੇ ਖਿੱਤੇ ਦੀ ਇਸ ਵੇਲੇ ਕੋਈ ਪੋਜੀਸ਼ਨ ਨਹੀਂ, ਬੱਚੀ ਜਾਂਦੀ ਹੈ ਤੇ ਦੁਕਾਨ ਤੋਂ ਨਹੀਂ ਵਾਪਸ ਆਉਂਦੀ ਤੇ ਘਰ ਦੇ ਸਾਹ ਸੁੱਕੇ ਰਹਿੰਦੇ। ਜਿਹੜੀ ਇੱਜ਼ਤਦਾਰ ਪਰਦੇਦਾਰ ਔਰਤ ਮਗਰ ਨਹੀਂ ਜਾ ਸਕਦੀ ਰਜੂਕਾ ਸਾਹਿਬ, ਉਹਦੀ ਤੇ ਜ਼ਿੰਦਗੀ ਘਟਦੀ ਹੈ ਕਿ ਮੇਰਾ ਬੱਚਾ ਨਹੀਂ ਆਇਆ। ਨਾ 6 ਸਾਲ ਦਾ ਬੱਚਾ ਮਹਫੂਜ਼ ਹੈ, 10-10 ਬੰਦੇ ਬੇਲਾ ਜਵਾਜ਼ ਕਤਲ ਹੋ ਰਹੇ ਨੇ। ਹਕੂਮਤ ਪਤਾ ਨਹੀਂ ਕੀ ਦੇਖ ਰਹੀ ਹੈ, ਸਾਡੀ ਤੇ ਸਮਝ ਨਹੀਂ ਆ ਰਿਹਾ। ਹੁਣ ਸਾਡਾ ਜਿਹੜਾ ਪੇਸ਼ਾ ਵਾ ਜ਼ਿਮੀਂਦਾਰਾ, ਹਾਲਾਂਕਿ ਰਜੂਕਾ ਸਾਹਿਬ ਮੈਂ ਕਣਕ ਮੁੱਲ ਖਾਂਦਾ, ਹਰ ਚੀਜ਼ ਮੁੱਲ ਲੈਂਦਾ, ਮੇਰੇ ਕੋਲ ਰਕਬਾ ਨਹੀਂ ਹੈ ਜੀ, ਲੇਕਿਨ ਮੈਨੂੰ ਜ਼ਿਮੀਂਦਾਰ ਦਾ ਅਹਿਸਾਸ ਸੀ। ਅਸੀਂ ਪਰਸੋਂ ਗੁਜ਼ਰ ਰਹੀ ਤੇ 10-11 ਵਜੇ ਨਾ ਇੱਕ ਜ਼ਿਮੀਂਦਾਰ ਮੋਗੇ ਚੋਂ ਨਾ ਕੱਖ ਕੱਢ ਰਿਹਾ ਸੀ ਤੇ ਮੈਨੂੰ ਨਾ ਆਪਣੀ ਵਜ਼ੀਰ ਆਲਾ ਪੰਜਾਬ ਸਾਹਿਬ ਦਾ ਉਹ ਮਿਸਰਾ ਯਾਦ ਆ ਗਿਆ ਜਿਹਦੇ ਵਿੱਚ ਉਹਨੇ ਆਖਿਆ ਇਹ ਮਾਫੀਆ ਵਾ, ਕਿਸਾਨ ਮਾਫੀਆ। ਤੋਬਾ ਤੋਬਾ ਮੇਰੀ ਤੋਬਾ। ਦੇਖੋ ਜਿਹੜਾ ਕਾਕੋ ਮੋਗੇ ਚੋਂ ਕੱਢ ਰਿਹਾ ਰਾਤ ਦੇ 11 ਵਜੇ, ਉਹਦੀ ਉਮਰ ਮੈਂ ਲੈਂਡ ਮਾਰਕ ਨੂੰ ਚੈੱਕ ਕੀਤਾ, ਉਹਦੀ ਉਮਰ ਮੇਰਾ ਖਿਆਲ ਕਮ ਸੇ ਕਮ 50 ਸਾਲ ਸੀ, ਬੱਚਿਆਂ ਵਾਲਾ ਸੀ। ਦੇਖੋ ਉਹਦੇ ਵਿੱਚ ਉਹਨੂੰ ਕੁਝ ਲੜ ਜਾਵੇ। ਹਾਲਾਂਕਿ ਸਰਕਾਰ ਨੇ ਫਰਮਾਇਆ ਜਿਹੜਾ ਕਾਸ਼ਤਕਾਰੀ ਆ ਨਾ ਇਹ ਪੇਸ਼ਾ ਵੀ ਆ ਤੇ ਤਿਜਾਰਤ ਵੀ ਆ ਤੇ ਇਬਾਦਤ ਵੀ। ਸਾਨੂੰ ਮਾਫੀਆ ਕਹਿਣ ਇਸ ਤੋਂ ਵੱਡੀ ਗਾਲ ਸਾਡੇ ਵਾਸਤੇ ਕੋਈ ਨਹੀਂ। ਮੈਂ ਜ਼ਿਮੀਂਦਾਰਾਂ ਦੇ ਇਸੋਂ ਹੱਕ ਜਾਂ ਕਿ ਬਹੁਤ ਔਖਾ ਕੰਮ ਹੈ ਰਜੂਕਾ ਸਾਹਿਬ, ਜ਼ਿਮੀਂਦਾਰ ਨਾਲ ਜ਼ਿਆਦਤੀ ਹੋ ਰਹੀ ਹੈ। ਬੇਸ਼ੱਕ ਅਸੀਂ ਗੰਦਮ ਮੁੱਲ ਖਾਂਦੇ, ਰੇਟ ਜੋ ਵੀ ਲੱਗਾ, ਲੇਕਿਨ ਅਸੀਂ ਆਪਣੀ ਸਹੂਲਤ ਵਾਸਤੇ ਗਲਤ ਬਿਆਨੀ ਕਰੀਏ ਤੇ ਇਨਸਾਨੀਅਤ ਸਾਡੀ ਵੀ ਖਾਰਜ ਹੋ ਜਾਏ। ਸਾਡੇ ਜ਼ਿਮੀਂਦਾਰ ਨਾਲ ਜ਼ਿਆਦਤੀ ਹੋ ਰਹੀ ਹੈ। ਸਾਡੇ ਜ਼ਿਮੀਂਦਾਰ ਦੀ ਜਿਨਸ ਜਦੋਂ ਜਾਂਦੀ ਹੈ ਰੇਟ ਹੋਰ ਹੁੰਦਾ ਵਾ, ਜਦੋਂ ਜ਼ਿਮੀਂਦਾਰ ਦੀ ਜਿਨਸ ਫਰੋਖਤ ਹੋ ਜਾਂਦੀ ਰੇਟ ਹੋਰ ਹੁੰਦਾ। ਇਹ ਸਾਡੇ ਹਕੂਮਤ ਦਾ ਹੱਕ ਬਣਦਾ। ਦੇਖੋ ਇਹਨਾਂ ਸਾਰੀਆਂ ਚੀਜ਼ਾਂ ਦਾ ਤਹਫੁਜ਼ ਜਿਹੜਾ ਨਾ ਰਜੂਕਾ ਸਾਹਿਬ, ਇਹ ਸਾਡੀ ਹਕੂਮਤ ਦਾ ਹੱਕ ਬਣਦਾ। ਬੱਚੀ ਦੀ ਇੱਜ਼ਤ ਦਾ ਤਹਫੁਜ਼ ਕਰਨਾ ਇਹ ਵੀ ਹਕੂਮਤ ਦਾ ਔਲੀਅਨ ਪਹਿਲਾ ਹੱਕ ਹੈ। ਸਾਨੂੰ ਸਾਡੀ ਨੌਜਵਾਨ ਨਸਲ ਨੂੰ ਰੁਜ਼ਗਾਰ ਫਰਾਹਮ ਕਰਨਾ ਇਹ ਵੀ ਹਕੂਮਤ ਦਾ ਹੱਕ ਹੈ। ਵਾਲਦੈਨ ਤੇ ਮਰ ਖੱਪ ਕੇ ਖਰੇ ਕਿਵੇਂ ਮਤਲਬ ਆਪਣੀ ਮਜ਼ਦੂਰੀ ਮੁਸ਼ੱਕਤ ਕਰਕੇ ਬੱਚੇ ਨੂੰ ਪੜ੍ਹਾਉਂਦੇ ਆ। ਹੁਣ ਮਿਲ ਦੇ ਵਿੱਚ ਸਿਪਾਹੀ ਭਰਤੀ ਹੋਣ ਵਾਸਤੇ ਐਮਏ ਬੱਚੇ ਦਰਖਾਸਤਾਂ ਦੇਣ ਡਏ ਨੇ, ਠੀਕ ਹੈ ਨਾ ਜੀ, ਸਿਰਫ ਇਸ ਕਰਕੇ ਕਿ ਯਾਰ ਸਾਡਾ ਰੁਜ਼ਗਾਰ ਲੱਗ ਜਾਵੇ। ਮਿਲਾਂ ਦੇ ਵਿੱਚ ਬੱਚੇ ਚਲੋ ਮਿਲ ਵੀ ਡਿਊਟੀ ਆ, ਲੇਕਿਨ ਜਿੰਨੀ ਕਿਸੇ ਨੇ ਮਿਹਨਤ ਕੀਤੀ ਰਜੂਕਾ ਸਾਹਿਬ ਉਨੀ ਉਹਨੂੰ ਮਿਲਣੀ ਚਾਹੀਦੀ। ਸਹੀ ਬਾਤ। ਹੁਣ ਇੱਕ ਬੰਦਾ ਜਿਹੜਾ ਹੈ ਜੀ ਉਹ ਆਪਣਾ ਛੋਟੇ ਹੁੰਦਿਆਂ ਹੀ ਮੇਲੇ ਹੀ ਵਗ ਜਾਂਦਾ ਤੇ ਇੱਕ ਬੰਦਾ ਵਿਚਾਰਾ 16 ਪੜ੍ਹ ਕੇ ਜਾਂਦਾ ਤੇ ਉਹ ਵੀ ਮੇਲੇ ਤੇ ਹੁਣ ਜਿਹੜੇ ਮਿਲ 'ਚ ਬੱਚੇ ਜਾਂਦੇ ਨੇ 16-18 ਸਾਲਾਂ ਦੇ, ਤੂੰ ਪੁੱਤਰ ਲੱਗਣ ਰਜੂਕਾ ਸਾਹਿਬ 4 ਸਾਲਾਂ ਬਾਅਦ ਬੱਚੇ ਪਛਾਣ ਨਹੀਂ ਹੁੰਦੇ, ਮਿਲ ਖਾ ਜਾਂਦੀ। ਬਿਲਕੁਲ ਠੀਕ ਹੈ ਨਾ, ਖੁਰਾਕ ਨਹੀਂ, ਸਾਡੇ ਵਸਾਇਲ ਨਹੀਂ ਹੈਗੇ ਇੱਥੇ। ਸਾਡੇ ਦੇਖੋ ਨਾ ਜੀ, ਕੀ ਕਿਸੇ ਤੇ ਗਿਲਾ ਕਰਨਾ, ਕੀ ਸ਼ਿਕਵਾ ਕਰਨਾ।
ਸਾਡੇ ਤੇ ਦੁੱਧ 'ਚ ਜ਼ਹਿਰ ਮਿਲਾਉਣ ਤੋਂ ਹੀ ਨਹੀਂ ਲੋਕ ਹਟੇ। ਸਹੀ ਬਾਤ। ਠੀਕ ਹੈ ਨਾ ਜੀ। ਉਹ ਤਾਂ ਕੈਮੀਕਲ ਦਾ ਕੈਮੀਕਲ ਦੀ ਗੱਲ ਕਰ ਰਹੇ ਹਾਂ, ਜਿੱਥੇ ਜਿਹੜਾ ਬੰਦਾ ਮਿਹਨਤ ਕਰਕੇ ਪੱਠੇ ਪਾ ਕੇ ਉਹਦਾ 30 ਕਿਲੋ ਹੋਣ ਡਿਆ, ਜਿਹੜਾ ਕੈਮੀਕਲ ਨਾਲ ਬਣਾਉਣ ਡਿਆ ਉਹ 3 ਮਣ ਵੇਚਣ ਡਿਆ। ਹਾਲਾਂਕਿ ਏਡੀ ਜ਼ਹਿਰ ਦੁੱਧ ਵਿੱਚ ਪਾਣੀ ਬਰਦਾਸ਼ਤ ਹੈ, ਦੁੱਧ ਵਿੱਚ ਕੈਮੀਕਲ ਨਹੀਂ ਬਰਦਾਸ਼ਤ। ਯਾਰ ਖੁਦਾ ਦਾ ਖੌਫ ਕਰੋ। ਉਹਦੇ ਇੱਕ ਮੈਂ ਤੈਨੂੰ ਦੱਸਾਂ, ਜਿਹੜੇ ਬੰਦੇ ਦੁੱਧ ਬਣਾ ਕੇ ਵੇਚਦੇ ਆ ਨਾ ਉਹਦੀ ਬੀਬੀ ਤੰਦਰੁਸਤ ਆ, ਨਾ ਉਹਦਾ ਬੱਚਾ ਤੰਦਰੁਸਤ। ਕੋਈ ਪਿੰਗਲਾ ਵਾ ਕੋਨਾ ਵਾ, ਔਰ ਇਨਸ਼ਾਅੱਲਾ ਇਦਾਂ ਹੀ ਰਹਿਣੇ ਆ। ਦੇਖੋ ਇਹ ਫੁੱਲ ਦੇ ਫੁੱਲ ਆ ਨਾ, ਸਾਡੇ ਗੁਲਾਬ ਦੇ ਫੁੱਲ ਨੇ ਬੱਚੇ। ਇਹ ਬੱਚਿਆਂ ਨੇ ਜਿਹਨੇ ਜ਼ਹਿਰ ਪੀਣਾ ਹੈ ਉਹ ਬੱਚਾ ਤੇ ਸ਼ਾਇਦ ਪੀਣ ਵਾਲਾ ਬਚ ਜਾਵੇ, ਤੇ ਜਿਹੜਾ ਬਣਾ ਕੇ ਪਿਆਉਂਦਾ ਹੈ ਉਹਦੀ ਸਜ਼ਾ ਤੇ ਭੁਗਤੇਗਾ ਜੀ। ਦੇਖੋ ਜੀ ਏਡਾ ਵੱਡਾ ਜ਼ੁਲਮ ਆ ਸਾਡੇ ਹਕੂਮਤ ਦੇ ਵਿੱਚ, ਤੇ ਇਹ ਵੀ ਕੋਈ ਜਵਾਬ ਨਹੀਂ। ਰੋਜ਼ ਸੈਂਪਲ ਉਹਨਾਂ ਦੇ ਭਰੇ ਜਾਂਦੇ ਆ। ਅਸੀਂ ਤੇ ਉਹਨਾਂ ਨੂੰ ਕਹਾਂਗੇ ਜਿਹੜੇ 2 ਨੰਬਰ ਦੁੱਧ ਬਣਾ ਕੇ ਵੇਚਦੇ ਆ ਨਾ ਜ਼ਹਿਰ, ਯਾਰ ਇਹ ਹਕੂਮਤ ਨਹੀਂ ਤੁਹਾਨੂੰ ਰੋਕਦੀ, ਤੁਸੀਂ ਖੁਦਾ ਦੇ ਖੌਫ ਤੋਂ ਡਰ ਦੋ। ਅਸਲੀ ਗੱਲ ਜੋਕਾ ਸਾਹਿਬ ਇਹ ਆ ਵੀ ਸਰਕਾਰ ਪੀਰਉੱਦੀਨ ਨਸੀਰ ਸਾਹਿਬ ਫਰਮਾਉਂਦੇ ਨੇ ਕਿ ਜਿਹੜਾ ਖੁਦਾ ਤੋਂ ਨਹੀਂ ਡਰਦਾ ਤੁਸੀਂ ਉਸ ਤੋਂ ਡਰੋ। ਜੋਕਾ ਸਾਹਿਬ ਇਹ ਉਹ ਲੋਕ ਆ ਜਿਹੜੇ ਖੁਦਾ ਤੋਂ ਨਹੀਂ ਡਰਦੇ। ਪਰ ਇੱਕ ਮੇਰੀ ਗੱਲ ਯਾਦ ਰੱਖ ਲਈ, ਕਿਸੇ ਦੀ ਔਲਾਦ ਅੱਛੀ ਨਹੀਂ ਨਿਕਲਦੀ। ਇਹ ਬਹੁਤ ਵੱਡਾ ਜ਼ੁਲਮ ਹੈ। ਦੁੱਧ ਦੇ ਵਿੱਚ ਕੈਮੀਕਲ ਮਿਲਾ ਕੇ ਦੇਣਾ। ਸਾਡੇ ਗੁਲਾਬ ਦੇ ਫੁੱਲ ਵਰਗੇ ਬੱਚੇ ਜਿਹੜੇ ਦੁੱਧ ਪੀਂਦੇ ਨੇ ਤੇ ਜ਼ਿੰਦਗੀ ਮੌਤ ਦੇ ਫੈਸਲੇ ਹੋ ਜਾਂਦੇ ਨੇ। ਜੋਕਾ ਸਾਹਿਬ ਹੁਣ ਜਿਹੜੇ ਬੰਦੇ ਨੇ ਅਮੀਰ ਹੋਣਾ ਹੋ ਸਕਦਾ ਜੀ, ਪੁੱਛਦਾ ਹੀ ਕੋਈ ਨਹੀਂ। ਜੋ ਤੁਹਾਡਾ ਦਿਲ ਕਰਦਾ ਕਰੀ। ਇਨਸਾਨੀਅਤ ਮੁਕੰਮਲ ਫਾਰਗ ਹੋ ਰਹੀ ਹੈ ਜੀ। ਇਨਸਾਨੀਅਤ ਦਾ ਦਰਸ ਖਤਮ ਜਿੱਥੇ ਹੋ ਜਾਵੇ ਜੋਕਾ ਸਾਹਿਬ, ਉਸ ਇਨਸਾਨੀਅਤ ਕੀ ਜਨਮ ਲਏਗੀ। ਸਾਡੇ ਮੁਲਕ ਦੇ ਵਿੱਚ ਇਨਸਾਨੀਅਤ ਉਂਝ ਦਫਨ ਹੋ ਗਈ ਹੈ, ਕਤਲ ਹੋ ਗਈ ਹੈ। ਨੌਜਵਾਨ ਨਸਲ ਦੀ ਖਾਸ਼ਾਤਾਂ ਦਾ ਕਤਲ ਹੋ ਗਿਆ ਜੀ। ਮੇਰੀ ਨੌਜਵਾਨ ਨਸਲ ਏਡੀ ਵਿਚਾਰੀ ਪਰੇਸ਼ਾਨ ਆ। ਮੇਰੀਆਂ ਧੀਆਂ ਕੋ ਖਾਮਦਾਂ ਤੋਂ ਪਰੇਸ਼ਾਨ ਆ, ਕੋ ਹਾਲਾਤਾਂ ਤੋਂ ਪਰੇਸ਼ਾਨ। ਇੱਕ ਆਦਮੀ ਹੈ ਜੋ 25,000 ਕਮਾਉਂਦਾ ਹੈ, ਉਹਦੇ ਵਿੱਚੋਂ 5,000 ਰੁਪਇਆ ਦੇ ਦੇਗਾ ਵਾਸਤਾ ਕਿਰਾਇਆ, ਉਹਨੂੰ 20,000 ਰੁਪਇਆ ਬਚੇਗਾ। ਉਹ ਕੀ ਕਰੇਗਾ ਜੋਕਾ ਸਾਹਿਬ, ਜਿਹਦੇ ਵਿੱਚ 10 ਮਕਾਨ ਵੀ ਕਿਰਾਏ ਦਾ ਹੋਇਆ, ਉਹ ਮਰ ਗਿਆ ਜੀ। ਉੱਥੇ ਮਰ ਗਿਆ, ਅਖੀਰ ਉਹ ਬਦਕਾਰੀ ਤੇ ਉਤਰੇਗਾ। ਮੁੜ ਕੇ ਜੀ ਉਹਦੀ ਬਿਜਲੀ ਦਾ ਬਿੱਲ ਕਿਵੇਂ ਬਿੱਲ ਕਰੇ 3 ਬਿੱਲ ਨੇ ਜੀ। ਪਾਣੀ ਘਰ ਦਾ ਨਹੀਂ ਪੀਣਾ, ਗੈਸ ਦਾ ਬਿੱਲ, ਬਿਜਲੀ ਦਾ ਬਿੱਲ, ਮੋਬਾਈਲ ਦਾ 100 ਜ਼ਰੂਰਤਾਂ ਤਾਂ ਮੋਬਾਈਲਾਂ ਤੋਂ ਬਿੱਲ ਵੀ ਨਹੀਂ ਸਰਦਾ। ਠੀਕ ਹੈ ਨਾ ਜੀ। ਉਸ ਬੰਦੇ ਨੂੰ ਪੁੱਛਿਆ ਜਾਣੇ ਜਿਹੜਾ ਇਸ ਹਾਲਾਤ ਤੇ ਗੁਜ਼ਰਿਆ। ਮੈਂ ਤੇ ਬਾਰ-ਬਾਰ ਇਹ ਨਾ ਅਪੀਲ ਕਰਦਾ ਜਿਹੜੇ ਬੰਦੇ ਤੋਂ ਅੱਲਾਹ ਪਾਕ ਦਾ ਆਸਾਨ ਲੇਕਿਨ ਜੋਕਾ ਸਾਹਿਬ ਕਿੰਨਾ ਕੁ ਚਿਰ ਕੋ ਦਿੰਦਾ ਵਾ। ਇੱਕੋ ਹੀ ਜ਼ਾਤ ਹੈ ਅੱਲਾਹ ਪਾਕ ਦੀ ਜਿਹੜੀ ਦੇ ਕੇ ਖੋਂਦੀ ਨਹੀਂ। ਬੰਦੇ ਨੇ ਕਿੰਨਾ ਕੁ ਚਿਰ ਦੇਣਾ ਹੈ। ਦੁਆ ਕਰੋ ਬੰਦਿਆਂ ਤੱਕ ਰੱਬ ਖੜੇ ਹੀ ਨਾ, ਜੇ ਖੜੇ ਤੇ ਕਿਸੇ ਬੰਦੇ ਦੇ ਪੁੱਤਰ ਦੇ ਬੂਹੇ ਖੜੇ। ਲੇਕਿਨ ਦੇਖੋ ਜੀ ਕੋਈ ਮਹੀਨਾ ਕੱਢ ਦੇਗਾ, ਕੋਈ 2 ਕੱਢ ਦੇਗਾ। ਸਹੀ ਬਾਤ। ਆਖਰ ਇਹ ਬਾਤ ਹੈ ਕਿ ਅੱਲਾਹ ਪਾਕ ਬੰਦੇ ਨੂੰ ਆਪਣੇ ਵਸੈਲ ਦੇਵੇ, ਆਪਣੇ ਪੈਰਾਂ ਤੇ ਖੜਾ ਕਰੇ। ਜੋਕਾ ਸਾਹਿਬ ਹਕੂਮਤ ਪਾਕਿਸਤਾਨ ਦਾ ਹੱਕ ਬਣਦਾ ਕਿ ਮੇਰੀ ਨੌਜਵਾਨ ਨਸਲ ਨੂੰ ਰੁਜ਼ਗਾਰ ਦੇਵੇ, ਇੱਜ਼ਤ ਦਾ ਰੁਜ਼ਗਾਰ ਦੇਵੇ। ਠੀਕ ਹੈ, ਮੇਰੀਆਂ ਬੱਚੀਆਂ ਨੂੰ ਇੱਜ਼ਤ ਦੀ ਜ਼ਿੰਦਗੀ ਤਹਫ਼ੁਜ਼ ਦੇਵੇ। ਬੱਚੀ ਕੱਲੀ ਜਿੱਥੇ ਮਰਜੀ ਫਿਰੇ। ਜੋਕਾ ਸਾਹਿਬ ਉਹ ਵੇਖੋ ਨਾ ਜੀ, ਇੱਕ ਉਹ ਥਾਣੇਦਾਰ ਨੂੰ ਅੱਲਾਹ ਸਲਾਮਤ ਰੱਖੇ, ਕਿੰਨੀ ਉਹ ਚੰਗੀ ਮਾਂ ਦਾ ਪੁੱਤਰ ਹੋਏਗਾ ਜਿਹਨੇ ਉਹ 6 ਸਾਲ ਦੀ ਬੱਚੀ ਨਾਲ ਜ਼ਿਆਦਤੀ ਕਰਕੇ ਕਤਲ ਕਰਤਾ। ਉਹਨੂੰ ਖੱਡਾ ਕੱਢ ਕੇ ਰੂੜੀ ਤੇ ਮਾਰ ਕੇ ਉੱਥੇ ਰੂੜੀ ਤੇ ਉਹਨੂੰ ਦੱਬਿਆ, ਉਹਨੂੰ ਕਬਰਸਤਾਨ 'ਚ ਨਹੀਂ ਦੱਬਿਆ। ਹਾਂਜੀ ਜੋਕਾ ਸਾਹਿਬ ਅਗਰ ਇਦਾਂ ਦੇ ਫੈਸਲੇ ਹੋ ਜਾਣ, ਮੇਰਾ ਖਿਆਲ ਹੈ ਸਾਡੀ ਧੀ ਭੈਣ ਰਾਤ ਦੇ 12 ਵਜੇ ਜਾਵੇ, ਲੋਕ ਬੂਹੇ ਢੋ ਲੈਣਗੇ। ਕਾਨੂੰਨ ਜੋ ਨਹੀਂ ਹੈਗਾ। ਦੇਖੋ ਜੋਕਾ ਸਾਹਿਬ ਇੱਕ ਔਰਤ ਬੁਰਾਈ ਤੇ ਐਗਰੀ ਆ। ਠੀਕ ਹੈ, ਉਹਦੇ ਵਿੱਚ ਉਹ ਰੱਬ ਜਾਣੇ ਤੇ ਉਹ ਜਾਣੇ। ਜਿਹੜੀ ਬੀਬੀ ਇੱਜ਼ਤ ਬਚਾਉਣੀ ਚਾਹੁੰਦੀ ਉਹਦੀ ਤੇ ਬਚਾਓ ਨਾ। ਸਾਡੇ ਨੂੰ ਰਿਵਾਜ ਪਤਾ ਕੀ ਹੈ ਜੋਕਾ ਸਾਹਿਬ, ਗੱਲਾਂ ਕਰੀਏ ਫਿਰ ਲੋਕਾਂ ਨੂੰ ਗੁੱਸਾ ਲੱਗਦਾ। ਪੁੱਤ ਤਵੈਫ ਕੰਜਰੀ ਨਹੀਂ ਕਿ ਕੰਜਰ ਉਹ ਆ ਜਿਹੜਾ ਤਵੈਫ ਦੇ ਕੋਠੇ ਤੇ ਜਾਂਦਾ। ਬਿਲਕੁਲ ਕੰਜਰੀ ਤਵੈਫ ਨੂੰ ਕੰਜਰੀ ਕਹਿਣਾ ਤੇ ਬਹੁਤ ਵੱਡਾ ਪਾਪ ਹੈ। ਕੰਜਰ ਤੇ ਉਹ ਬਗੈਰਤ ਆ ਜਿਹੜਾ ਗਿਆ ਚੱਲ ਕੇ ਪੈਸੇ ਵੀ ਦੇ ਕੇ ਆਇਆ, ਉਹਦੇ ਨਾਲ ਦਾ ਬਗੈਰਤ ਆਦਮੀ ਕਿਹੜਾ। ਦੂਸਰੀ ਬਾਤ ਸਾਡਾ ਰਿਵਾਜ ਹੈ ਵੀ ਕੰਜਰੀ ਮਰ ਜੇ ਨਾ ਤਵੈਫ ਕਹਿੰਦੇ ਦਾ ਜਨਾਜ਼ਾ ਨਾ ਪੜੋ ਜੀ, ਇਹਨੂੰ ਇੱਥੇ ਦਫਨਾਉਣਾ ਨਹੀਂ। ਇਹ ਤਵੈਫ ਸੀ। ਉਹ ਬਗੈਰਤ ਆਦਮੀ ਜਿਹੜਾ ਉੱਥੇ ਜਾਂਦਾ ਉਹਦੇ ਫੁੱਲ ਸੁੱਟਦਾ, ਕਿਉਂਕਿ ਉਹ ਅਮੀਰ ਆ, ਉਹ ਵਜ਼ੀਰ ਸਫੀਰ ਆ ਨਾ, ਉਹ ਅਫਸਰ ਆ ਨਾ। ਬਿਲਕੁਲ ਉਹ ਨਵਾਬ ਆਦਮੀ ਹੈ ਨਾ, ਨਵਾਬ ਆਦਮੀ ਉੱਥੇ ਜਾਂਦਾ ਨਾ। ਅਮੀਰ ਆਦਮੀ ਤਵੈਫ ਦੇ ਕੋਠੇ ਜਾਂਦਾ ਵਾ, ਉਹਦਾ ਜਨਾਜ਼ ਪਾਣ ਨੂੰ ਪੂਰੇ ਪਾਕਿਸਤਾਨ ਦੇ ਚੌਧਰੀ ਤਿਆਰ ਆ। ਠੀਕ ਹੈ, ਅੱਧਾ ਮੁਲਕ ਫੁੱਲ ਲੈ ਕੇ ਕਬਰਸਤਾਨ 'ਚ ਦਫਨਾਓ। ਵੀ ਤਵੈਫ ਤਾਂ ਆਪਣੇ ਕੋਠੇ ਤੇ ਬੈਠੀ, ਉਹਦਾ ਪੜਦਾ, ਉਹਦਾ ਤੂੰ ਜਨਾਜ਼ਾ ਨਹੀਂ ਪੜਦਾ, ਉਹਨੂੰ ਆਨਾ ਕਬਰਸਤਾਨ 'ਚ ਦਫਨ। ਤੇ ਜਿਹੜਾ ਕੰਜਰ ਉਹਦੇ ਕੋਠੇ ਜਾ ਕੇ ਤਮਾਸ਼ ਵੀ ਨਹੀਂ ਕਰਦਾ, ਉਹਦੇ ਕਬਰਾਂ ਤੋਂ ਫੁੱਲ ਲੈ ਕੇ ਜਾਣਾ, ਸਿਰਫ ਅਮੀਰ ਆ। ਜਿਹੜੀ ਆਪਣੀ ਮਜਬੂਰੀ ਨੂੰ, ਆਪਣੇ ਰਿਜ਼ਕ ਦੀ ਮਜਬੂਰੀ ਨੂੰ ਵੇਚਣ ਲਈ ਬੈਠੀ ਹੈ, ਤੇ ਜਿਹੜਾ ਉਹਦਾ ਗਾਹਕ ਬਣ ਕੇ ਜਾਂਦਾ ਹੈ ਪੈਸੇ ਲੈ ਕੇ, ਉਹ ਸ਼ਰੀਫ ਆਦਮੀ ਹੈ, ਉਹਨੂੰ ਸਪੋਰਟ ਕਰਦੇ ਆ। ਉਹ ਅਮੀਰ ਆ ਨਾ, ਉਹ ਅਮੀਰ ਆ ਨਾ, ਜ਼ਮੀਰ ਮਰ ਗਿਆ ਨਾ, ਸਿਰਫ ਉਹਦੀ ਸਪੋਰਟ ਇਸ ਕਰਕੇ ਕਰਦੇ ਪਏ ਕੋ ਉਹ ਪਿੱਛੋਂ ਖਾਂਦੇ ਪਿੰਦਾ ਵਾ। ਸ਼ੇਰ ਹੈ ਨਾ ਕਿ ਮੇਰੀ ਗੁਰਬਤ ਨੇ ਉਡਾਇਆ ਹੈ ਮੇਰੇ ਫਨ ਕਾ ਮਜ਼ਾਕ, ਤੇਰੀ ਦੌਲਤ ਨੇ ਤੇਰੇ ਐਬ ਛਪਾ ਰੱਖੇ। ਬਾਤ ਸਿਰਫ ਜੇ ਸੱਚੀਆਂ ਕਰੀਏ ਤੇ ਵਸਦੀਆਂ ਨਹੀਂ, ਫਿਰ ਇਹਨਾਂ ਨੂੰ ਗੁੱਸਾ ਬੜਾ ਲੱਗਦਾ ਕਿਉਂਕਿ ਇਹਨਾਂ ਦਾ ਜ਼ਿਹਨ ਬੜਾ ਥੋੜਾ, ਕੰਮ ਜ਼ਰਫ ਲੋਕ ਨੇ, ਸੋਚ ਬੜੀ ਘੱਟ ਰੱਖਦੇ। ਨਹੀਂ ਤਵੈਫ ਨੂੰ ਕੰਜਰੀ ਕਹਿਣਾ ਗੁਨਾਹ ਹੈ, ਜਿਹੜਾ ਉੱਥੇ ਜਾਂਦਾ ਉਹਨੂੰ ਕੰਜਰ ਕਹਿਣਾ ਸਵਾਬ ਹੈ, ਉਹਨੂੰ ਅਸੀਂ ਨਹੀਂ ਕਹਿਣਾ। ਉਹਨੂੰ ਦੱਸ ਕੇ ਅਸੀਂ ਬਗੈਰ ਬਾਹਰ ਗੱਡੀ ਲੈ ਕੇ ਉਹਦਾ ਇੰਤਜ਼ਾਰ ਕਰਨ ਦੇ, ਗੱਡੀ ਤੇ ਛੱਡ ਕੇ ਮੁੜ ਕੇ ਉਹਨੂੰ ਲੈਣ ਗਏ ਆ ਤੇ ਫਿਰ ਉਹਦੇ ਨਾਲ ਰਲ ਕੇ ਖਾਣਾ ਖਾਂਦੇ। ਦੇਖੋ ਕਿੱਡਾ ਜ਼ਰਫ ਤੁਹਾਡਾ ਕਮਜ਼ੋਰ ਹੈ ਵੀ ਜਿਹੜਾ ਬਗੈਰਤੀ ਕੰਨ ਗਿਆ ਤਵੈਫ ਦੇ ਕੋਠੇ ਤੇ ਉਹਨੂੰ ਗੱਡੀ ਤੇ ਲੈ ਕੇ ਵੀ ਗਏ ਹੋ, ਗੱਡੀ ਤੇ ਲੈ ਕੇ ਵੀ ਆਏ ਹੋ, ਉਹਦਾ ਘਰ ਉਹਦਾ ਵਧੀਆ ਖਾਣਾ ਵੀ ਉਹਨੇ ਖਾਣਾ ਹੈ। ਅੱਲਾਹ ਤਾਲਾ ਇਹੋ ਜਿਹੀ ਜ਼ਿੰਦਗੀ ਨਾਲੋਂ ਇੱਜ਼ਤ ਦੀ ਮੌਤ ਦੇ ਦੇ। ਨਹੀਂ ਮੈਂ ਤੇ ਤਵੈਫ ਦੇਖੋ ਜੀ,
ਜਿਹੜੇ ਹਾਲਾਤ ਬਣੇ ਨੇ, ਲੋਕ ਕੰਜਰ ਨਾ ਬਣਨਗੇ, ਕੀ ਕਰਨਗੇ? ਕੰਜਰੀ ਨਾ ਬਣਨਗੇ, ਲੋਕ ਤਵੈਫ ਨਾ ਬਣਨਗੇ, ਕੀ ਕਰਨਗੇ? ਮਤਲਬ ਮਜਬੂਰੀ। ਰੋਟੀ ਦੇਖੋ ਨਾ ਜੀ, ਜਿਹੜੀ ਰੋਟੀ ਹੈ ਨਾ ਜੀ, ਤੂੰ ਵੀਰ ਹੈ, ਮੌਲਾ ਅਲੀ ਸਰਕਾਰ ਦਾ ਫਰਮਾਨ ਹੈ, ਜਦੋਂ ਰੋਟੀ ਮਜ਼ਦੂਰ ਦੀ ਮਜ਼ਦੂਰੀ ਤੋਂ ਮਹਿੰਗੀ ਹੋ ਜਾਏ ਨਾ, ਜਵਾਨ ਦਾ ਖੂਨ ਤੇ ਔਰਤ ਦੀ ਇੱਜ਼ਤ ਬਿਲਕੁਲ ਸਸਤੀ ਹੋ ਜਾਏਗੀ। ਔਰ ਉਹ ਵਕਤ ਆ ਗਿਆ ਜੀ, ਠੀਕ ਹੈ ਜੀ। ਕੀ ਕਰਨਗੇ? ਬੱਚਾ ਖਾਣਾ ਮੰਗਦਾ, ਖਾਵੰਦ ਕੀ ਆ, ਪੁੱਤ ਗਲਤ ਕਿਰਦਾਰ ਤੇ ਚੱਲ ਗਿਆ, ਤੇ ਔਰ ਮਾਂ ਕੀ ਕਰੇਗੀ? ਆਖਿਰ ਮਾਂ ਆਪਣਾ ਜਿਸਮ ਵੇਚੇਗੀ, ਉਹ ਮਜਬੂਰ ਹੋ ਗਈ ਨਾ। ਜਿੱਥੇ ਮਤਲਬ ਮੈਂ ਪੁੱਛਣਾ ਹੁਕੂਮਤ ਨੂੰ ਵੀ ਕੀ ਫੈਸਲਾ ਕਰੇਗੀ? ਜੋਕਾ ਸਾਹਿਬ ਉਹ ਮਜਬੂਰ ਹੋ ਜਾਏਗੀ। ਔਰਤ 50% ਜਿਹੜੀਆਂ ਮਜਬੂਰ, ਕਿਉਂਕਿ ਜਿਹੜਾ ਗਰੀਬੀ ਹੈ ਨਾ ਜੋਕਾ ਸਾਹਿਬ, ਇਹ ਅਸੂਲ ਨਹੀਂ ਇਕੱਲੇ ਖੋਂਦੀ, ਤੋਬਾ ਨੌਜ਼ ਬਿਲਾ, ਇਹ ਤੇ ਬੰਦੇ ਕੋਲ ਮਜ਼ਹਬ ਖੋਹ ਲੈਂਦੀ। ਸਹੀ ਬਾਤ, ਇਹ ਮਜ਼ਹਬ ਬਦਲਾ ਦਿੰਦੀ। ਇਹ ਗਰੀਬੀ ਐਡਾ ਵੱਡਾ ਇਮਤਿਹਾਨ ਹੈ। ਤੇ ਪਾਕਿਸਤਾਨ ਦੇ ਅਪੀਲ ਕੀ ਕਰਨੀ ਹੁਕੂਮਤ ਅੱਗੇ? किस्मत में लिखा परदेश तो वतन को याद क्या करना, जहाँ बेदर्द हो आका वहाँ फरियाद क्या करना। जे इत्थे कोई गल सिर उठाउंदा है, कोई गल करदा है, और रातों रात बंदा गायब है, इनसानियत मुक गई है। एक मिसाल नहीं सी सुनी दिंदे तुसीं राणा साहब कहंदे गुंडी रन प्रधान। आहो जी, गुंडी रन दा पुੱਤ प्रधान होया, गल्लां करदा जग ते 13ਵੀਂ। हाँ जी, ते 13ਵੀਂ सदी ਦਾ ਦੌਰ ਆਇਆ, ਰਹੀ ਨਾ ਦਿਲਾਂ 'ਚ ਮੀਤਮੀਆਂ, ਧੀਆਂ ਮਾਪਿਆਂ ਤੋਂ ਆਵਾਜ਼ਾਰ ਹੋਈਆਂ, ਰੰਨਾਂ ਗਈਆਂ ਨੇ ਖਸਮਾਂ ਕੇ ਫੇਰਮੀਆਂ। ਗੰਦੀ ਰੰਨ ਦਾ ਪੁੱਤ ਪ੍ਰਧਾਨ ਹੋਇਆ, ਗੱਲਾਂ ਕਰਦਾ ਜੱਗ ਤੇ ਢੇਰਮੀਆਂ, ਵਾਰੇ ਸ਼ਾਹ ਪਹਿਰਾ ਗਿੱਦੜਾਂ ਦਾ ਸਿਰ ਸੁੱਟੀ ਫਿਰਦੇ ਨੇ ਸ਼ੇਰਮੀਆਂ। ਹਰ ਚੀਜ਼ ਵਿਕੀ ਹੈ ਜੀ। ਫਿਰ ਲੋਕਾਂ ਦਾ ਇੱਕ ਹੋਰ ਬੜਾ ਰੁਝਾਨ ਹੈ ਜੋਕਾ ਸਾਹਿਬ, ਇਹ ਹਾਲਾਤ ਕੰਮ ਆਪਣੇ ਚੰਗੇ ਨਹੀਂ, ਡਿੱਗਿਆ ਖੋਤੇ ਤੋਂ ਗੁੱਸਾ ਘਮਾਰਦੇ। ਦਨਾ ਕਹਿੰਦੇ ਨੇ ਕਿ ਸ਼ਾਲਾ ਦੁੱਖ ਨਾ ਪੈਣ ਗਵਾਰਾਂ ਨੂੰ, ਸ਼ਾਲਾ ਪੰਧ ਨਾ ਪੈਣ ਸਰਦਾਰਾਂ ਨੂੰ। ਜੋਕਾ ਸਾਹਿਬ ਬਿਲਕੁਲ, ਸਰਦਾਰਾਂ ਨੂੰ ਪੰਧ ਨਾ ਪੈਣ ਤੇ ਗਵਾਰਾਂ ਨੂੰ ਦੁੱਖ ਨਾ ਪੈਣ। ਸਰਦਾਰ ਅਸਲੀ ਤੇ ਮੇਰੀ ਸਰਦਾਰ ਸੀ ਨਾ, ਅਹਲੇ ਬੈਤ ਸੀ, ਅਸਲੀ ਸਰਦਾਰ ਉਹ ਨੇ। ਤੇ ਮੁੜ ਕੇ ਆਣ ਕੇ ਜਿਹੜੇ ਦੁਨੀਆ ਤੇ ਇੱਜ਼ਤਦਾਰ ਬੰਦੇ, ਉਹ ਸਰਦਾਰ, ਉਹਨਾਂ ਨੂੰ ਦੁੱਖ, ਉਹਨਾਂ ਨੂੰ ਪੰਧ ਸਫਰ ਨਾ ਪਵੇ। ਅੱਲਾਹ ਪਾਕ ਅਰੂਜ ਦੇ ਕੇ ਬੰਦੇ ਨੂੰ ਜ਼ਿੰਦਗੀ ਮੁੜ ਕੇ ਜਵਾਲ ਨਾ ਦਵੇ, ਇੱਜ਼ਤ ਦੀ ਮੌਤ ਦੇ ਦਿਓ ਚੰਗਾ। ਅਰੂਜ ਤੋਂ ਬਾਅਦ ਜ਼ਵਾਲ ਚੱਲਣਾ ਬੜਾ ਔਖਾ, ਬਿਲਕੁਲ ਬੜਾ ਔਖਾ। ਜ਼ਵਾਲ ਜਿਹੜੇ ਮਸਲਸਲ ਬੰਦਾ ਚੱਲ ਰਿਹਾ ਨਾ, ਅਗਰ ਅਰੂਜ ਆਣ ਕੇ ਉਹਨੂੰ ਜਵਾਲ ਆਂਦਾ, ਉਹਦੇ ਨਾਲ ਉਹਨੂੰ ਫਿਰ ਇੱਜ਼ਤ ਦੀ ਮੌਤ ਚੰਗੀ, ਉਹਨੂੰ ਜ਼ਵਾਲ ਨਾ ਆਵੇ, ਕਿਉਂਕਿ ਲੋਕਾਂ ਦੀਆਂ ਉਂਗਲਾਂ ਉੱਠਣ ਲੱਗ ਪੈਂਦੀਆਂ ਕਿ ਸਾਡੇ ਲੋਕਾਂ ਦਾ ਜ਼ਮੀਰ ਏਡਾ ਸੌਖਾ, ਏਡਾ ਘਟੀਆ ਹੈ, ਏਡੀ ਭੈੜੀ ਤੰਦ ਕਰਦੇ। ਕਿਉਂਕਿ ਇੱਕ ਮਿੰਟ ਜੋਕਾ ਸਾਹਿਬ ਅਰਜ਼ ਕਰਾਂ, ਇੱਜ਼ਤਦਾਰ ਬੰਦਾ ਤੰਦ ਨਹੀਂ ਕਰੇਗਾ, ਤਨਕੀਦ ਨਹੀਂ ਕਰੇਗਾ, ਠੀਕ ਹੈ ਨਾ। ਬੰਦੇ ਘਰ ਬਹਿ ਕੇ ਗੱਲਾਂ ਕਰਦੇ, ਤੁਹਾਨੂੰ ਕਹਿਣਾ ਦੁੱਖ ਵੈਰ ਆ, ਜਾ ਕੇ ਉਹਦੇ ਨਾਲ ਗੱਲ ਕਰ ਲਓ। ਸਹੀ ਗੱਲ, ਗੱਲ ਜਦੋਂ ਬੰਦਾ ਕਰਦਾ, ਬੰਦਾ ਕਿਸੇ ਨੂੰ ਨਹੀਂ ਗੱਲ ਕਰਦਾ, ਗੱਲ ਉਹਨੂੰ ਸ਼ੱਕ ਗੁਜ਼ਰਦੀ, ਕਿਉਂਕਿ ਉਹਦੇ ਅੰਦਰ ਇੱਕ ਚੋਰ ਹੁੰਦਾ, ਉਹਦੇ ਅੰਦਰ ਇੱਕ ਨਾ ਪਲੀਤੀ ਹੁੰਦੀ, ਉਹ ਅੰਦਰ ਕਮਜ਼ੋਰੀ ਹੁੰਦੀ ਹੈ। ਦੇਖੋ ਜੋਕਾ ਸਾਹਿਬ, ਪਿੰਡ ਜਦੋਂ ਪੁਲਿਸ ਆਉਂਦੀ ਨਾ ਜੀ, ਤੇ ਬੰਦਾ ਉਹੀ ਭਜਦਾ ਵਾ ਜਿਹੜਾ ਮਸ਼ਕੂਕ ਹੁੰਦਾ। ਸਹੀ ਗੱਲ, ਰੋਡ ਤੇ ਪੁਲਿਸ ਖੜੀ ਆ, ਮੁਹਾਫਿਜ਼ ਨੇ, ਸਾਡੇ ਉਹ ਪੁੱਤਰ ਨੇ, ਸਾਡੇ ਭਰਾ ਨੇ, ਜਿਹੜਾ ਬੰਦਾ ਸਾਫ਼ ਹੈ, ਉਹਨੂੰ ਕੀ ਲੋੜ ਹੈ ਰਸਤਾ ਬਦਲਣ ਦੀ? ਕੋਈ ਲੋੜ। ਅਸੀਂ ਪੁਲਿਸ ਨੂੰ ਗਾਲਾਂ ਕੱਢੀ ਜਾਂਦੇ, ਗਲਤ ਆਪ ਹੈਗੇ ਆ, ਗਾਲਾਂ ਪੁਲਿਸ ਨੂੰ ਕੱਢੀ ਜਾਂਦੇ। ਸਹੀ ਗੱਲ, ਚੌਧਰੀ ਸਾਹਿਬ ਪੁਲਿਸ ਵਿਚਾਰੀ ਨੂੰ ਨਾ ਕੋਈ ਫੰਡ ਨਾ ਫੋਨ, ਤੇ ਖਾਣ ਪੀਣ ਨੂੰ ਚੌਧਰੀ, ਗੋਲੀਆਂ ਖਾਣ ਨੂੰ ਸ਼ਾਹ, ਖਾਣ ਪੀਣ ਨੂੰ ਹੋਰ, ਤੇ ਪੁਲਿਸ ਗਾਲਾਂ ਵਿਚਾਰੀ ਪੁਲਿਸ ਖਾਣ ਨੂੰ। ਰਾਤ ਦੇ 12 ਵਜੇ ਤੱਕ ਇੱਥੇ ਨਾਕਿਆਂ ਤੇ ਖੜੇ ਆ। ਜੇ ਕੋਈ ਫੜ ਲੈਂਦੇ ਆ ਗਲਤੀ ਨਾਲ, ਤੇ ਸਾਡੇ 20 ਚੌਧਰੀ ਇਹਨਾਂ ਨੂੰ ਛਡਾਉਣ ਵਾਲੇ। ਸਹੀ ਗੱਲ, ਪੁਲਿਸ ਨੂੰ ਗਾਲੀ ਕੱਢਣ ਵਾਲੇ ਮੈਂ ਕਿਹਾ ਹੋਣਗੇ ਗਲਤ। ਦੇਖੋ ਅੰਦਰ ਗਲਤ ਹੋਣਗੇ, ਹਰ ਮਹਿਕਮੇ ਗਲਤ ਹੋਏਗਾ ਵੀ। ਤੇ ਕਹਿੰਦੇ ਨਾ ਵੀ ਜਿਹਨੇ ਅੰਦਰ ਮੰਦਰ ਲੇਖ ਹੋਣ, ਗਿਲਾ ਕੰਨ ਮਹਿਮਾਨ ਦਾ ਕੰਮ ਨਹੀਂ, ਮਰਦ ਬੁੱਝ ਕੇ ਦਾਰੂ ਨਾ ਕਰਨਾ ਲਕਮਾਨ ਹਕੀਮ ਦਾ ਕੰਮ ਨਹੀਂ। ਮਾੜੇ ਹਰ ਥਾਂ ਲੋਕ ਮੌਜੂਦ ਹੁੰਦੇ ਨੇ, ਕੋਈ ਅਰਸ਼ ਰਹਿਮਾਨ ਦਾ ਕੰਮ ਨਹੀਂ। ਇੱਕ ਸ਼ਖਸ ਲਈ ਸ਼ਹਿਰ ਨੂੰ ਭੰਡ ਛੱਡਣਾ ਵਾਲਾ ਜ਼ਰਫ ਇਨਸਾਨ ਦਾ ਕੰਮ ਨਹੀਂ। ਯਾਰ ਇੱਕ ਗਲਤ ਆ ਪੁਲਿਸ ਆ, ਸਾਰਿਆਂ ਨੂੰ ਤੇ ਗਾਲੀਆਂ ਨਾ ਕੱਢੋ, ਜਿਹੜੇ 12 ਵਜੇ ਤੱਕ ਜਲੀਲ ਹੋਣ ਡੇ ਯਾਰ, ਜਿਹੜੇ ਚੰਗੇ ਨੇ ਉਹਨਾਂ ਤੋਂ ਚੰਗੇ ਰੱਖੋ। ਸਹੀ ਗੱਲ। ਦੂਜੇ ਨੰਬਰ ਤੇ ਪੁਲਿਸ ਨੂੰ ਇਖਤਿਆਰ ਹੀ ਨਹੀਂ ਦਿੰਦੇ ਜੀ, ਸਾਰੇ ਚੌਧਰੀਆਂ ਦਾ ਨਜ਼ਲਾ ਪੁਲਿਸ ਤੇ ਹੁੰਦਾ ਜੀ। ਇਹਨਾਂ ਦੇ ਪਿੰਡ ਦਾ ਚੌਧਰੀ ਜਾਏਗਾ ਜਿਹੜਾ ਰੱਸੇਗੀਰ ਆ ਜੀ, ਠੀਕ ਆ ਜੀ, ਜਿਹੜਾ ਟੌਟ ਆ, ਉਹ ਲਏਗਾ 40,000 ਰੁਪਇਆ, 10,000 20 ਲਾਨਤਾਂ ਦੇ ਕੱਟਣੇ। ਅਸੀਂ ਸਾਡੇ ਵਜ਼ੀਰ ਸਫੀਰਾਂ ਦਾ ਦੌਰ ਜਿਹੜਾ ਪੁਲਿਸ ਤੇ ਦਬਾਓ, ਇਹ ਬੰਦਾ ਛੱਡ ਦੇ, ਬੰਦਾ ਫੜਿਆ, ਪੁਲਿਸ ਕੀ ਕਰੇ? ਪੁਲਿਸ ਨੂੰ ਗਾਲੀ ਕੱਢਣ ਮੈਂ ਇਨਸਾਨ ਨਹੀਂ ਸਮਝਦਾ, ਕਾਨੂੰਨ ਆ ਜੀ। ਸਹੀ ਗੱਲ, ਪੰਜਾਬ ਪੁਲਿਸ ਦਾ ਬਿਲਕੁਲ ਕਸੂਰ ਕੋਈ ਨਹੀਂ, ਕਸੂਰ ਤੇ ਸਾਡਾ ਵਾ, ਠੀਕ ਆ। ਤੇ ਗਾਲਾਂ ਬਿਲਾ ਜਵਾਬ, ਅਸਲੀ ਸੋਚ ਛੋਟੀ ਆ ਨਾ। ਜੋ ਕਹਾਂ ਮੈਂ ਬਾਰ-ਬਾਰ ਅਰਜ਼ ਕਰ ਚੁੱਕਾ ਕਿ ਮੈਨੂੰ ਅੱਜ ਤੱਕ ਪੁਲਿਸ ਨੇ ਕਦੀ ਚੈੱਕ ਨਹੀਂ ਕੀਤਾ। ਸਹੀ ਗੱਲ, ਪੁਲਿਸ ਸਾਹਿਬ ਮੈਂ ਜੋ ਕਹਾਂ ਕੰਮ ਹੀ ਗਲਤ ਨਹੀਂ ਕੀਤਾ, ਠੀਕ ਹੈ ਜੀ। ਇਹ ਦੌਰ 'ਚ ਕੋਈ ਨਸ਼ਾ ਵੇਚਣਾ ਕੀ ਔਖਾ ਵਾ, ਪਰ ਸੋਹਣਿਆ ਆਪਣੀ ਇੱਜ਼ਤ ਬਚਾਉਣੀ ਬੜੀ ਔਖੀ। ਹਾਲਾਤ ਤੇ ਬਦਲ ਜਾਣਗੇ, ਤੇ ਜਿਹੜਾ ਨੰਗੇ ਹੋ ਗਏ ਉੱਥੇ ਉਹਨੇ ਟੰਗਣਾ ਥਾਣੇ 'ਚ, ਹੋਰ ਉਹਨੂੰ ਉਹਨਾਂ ਕੁਰਾਨ ਸੁਣਾਉਣਾ ਜੀ। ਜਿਹੋ ਜਿਹੀ ਉਹਦੇ ਮੁਤਾਬਕ ਹੀ ਸੀ। ਆ ਵੇਖੋ ਜੀ, ਜੇਲ੍ਹ ਦੇ ਵਿੱਚ ਕੋਈ ਮਰਦਾਂ ਵਾਲਾ ਕੰਮ ਕਰਕੇ ਜਾਵੇ, ਜਿਵੇਂ ਹੁਣ ਉਹ ਥਾਣੇਦਾਰ ਸਾਹਿਬ ਨੇ ਉਹ ਬਗੈਰਤ ਨੂੰ ਮਾਰਿਆ ਹੈ, ਜਿਹੜਾ ਗੈਰਤ ਤੋਂ ਅੱਛੇ ਕੰਮ ਕਰਕੇ ਜਾਂਦਾ ਉਹਨਾਂ ਨੂੰ ਬੰਦੇ ਫੁੱਲ ਵੀ ਸੁੱਟਦੇ ਆ। ਤੇ ਕਈ ਜੇਲ੍ਹ 'ਚ ਉਹ ਵੀ ਜਾਂਦੇ ਜਿਨ੍ਹਾਂ ਦੇ ਭਰਵੱਟੇ ਮੁੱਛਾਂ ਦੇ ਟਿੰਡ ਮੁੰਦੇ। जुर्म नफरत इंसान से नहीं जुर्म से है।
जी हैगे दोवें मुजरम है, दोनों की परवाज एक ही फजा में, शही का जहां और कारगज का जहां। और बहुत देखो ना, जुर्म जुर्म का भी फर्क है ना। जी बिल्कुल। ਜੋਗਾ ਸਾਹਿਬ ਹੁਣ ਤਾਰਫ ਹੋ ਗਿਆ ਬੰਦੇ ਮਾਰਨ ਦਾ, ਹੂੰ, ਜਿਹੜਾ ਬੰਦੇ ਨਜਾਇਜ਼ ਬੰਦੇ ਮਾਰਦੇ ਆ, ਲੋਕ ਉਹਨਾਂ ਦੇ ਫੁੱਲਾਂ ਦੇ ਹਾਰਾਂ ਦਾ ਇਸਤੇਮਾਲ ਕਰਦੇ। ਸਾਡਾ ਜ਼ਮੀਰ ਕਿੰਨਾ ਛੋਟਾ ਹੋ ਗਿਆ। ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ, ਸਹੀ ਅਸੀਂ ਉਹਨੂੰ ਜ਼ੀਰੋ ਸਮਝਣ ਲੱਗ ਪਏ। ਜੀ। ਸਾਡੀ ਸੋਚ ਨਹੀਂ ਬਦਲ ਸਕਦੀ। ਹੂੰ, ਜੋਗਾ ਸਾਹਿਬ ਕੁਛ ਕਾਲੋ, ਕਿਉਂਕਿ ਇਹਨਾਂ ਨੂੰ ਬਦਦੁਆ ਹੈ। ਇਹ ਕੂਫੇ ਵਾਲੇ ਲੋਕ, ਇਹਨਾਂ ਨੇ ਨਾ ਸ਼ਾਹ ਹੁਸੈਨ ਨੂੰ ਸਤਾਇਆ ਹੋਇਆ ਹੈ, ਇਹਨਾਂ ਨੂੰ ਸਕੂਨ ਨਹੀਂ ਮਿਲਣਾ। ਜੋਗਾ ਸਾਹਿਬ ਮੇਰੀ ਗੱਲ ਯਾਦ ਰੱਖ ਲਈ, ਇਹ ਅਹਲੇ ਬੈਤ ਦੇ ਜਿਹੜੇ ਮੁਨਕਰ ਆ ਨਾ, ਇਹਨਾਂ ਨੂੰ ਨਾ ਸਕੂਨ ਮਿਲਣਾ, ਨਾ ਇੱਜ਼ਤ ਮਿਲਣੀ, ਨਾ ਇਹਨਾਂ ਨੂੰ ਅੱਲਾਹ ਦੇ ਫਜ਼ਲ ਨਾਲ ਸ਼ੋਹਰਤ ਵਾਲੀ ਜ਼ਿੰਦਗੀ ਮਿਲਣੀ। इंशाल्लाह इदां ही खवार हो के मैंने जेडे अहले बैत दे मुनकर इदां फिरदे जिवें कुत्ते सिर च कीड़े पए। और इंशाल्लाह क़यामत तक इदां फिरनगे अहले बैत नाल बुग़्ज़ रखण वाले बंदे। ये नमाज़ां पढ़न, हज करन, जो मर्जी करन, अहले बैत नाल बुग़्ज़ रखण वाले बंदे नूं सुकून नहीं मिलदा। सही इंशाल्लाह भज्जा ही फिरेगा। ते मैं ते अपनी धीआं नूं इह गल आखांगा कि पुत्रा इत्थे धी राणीओ, इज्जत बचाउण वाला कोई नहीं जे।